ਲੁਧਿਆਣਾ ਜ਼ਿਮਨੀ ਚੋਣ ਤੋਂ ਗੱਲ ਕਰੀਏ ਆਪਾਂ ਸ਼ੁਰੂ। ਜ਼ਿਮਨੀ ਚੋਣ ਦੇ ਵਿੱਚ ਕਹਿੰਦੇ ਚੋਣ ਪ੍ਰਚਾਰ ਤਾਂ ਬੰਦ ਹੋ ਗਿਆ ਹੈ, ਪਰ ਅੰਦਰ ਖਾਤੇ ਜਿਹੜਾ ਚੋਣ ਪ੍ਰਚਾਰ ਹੈ ਉਹ ਜਾਰੀ ਹੈ। ਤੇ ਅੰਦਰ ਖਾਤੇ ਕਿਹਨਾਂ ਦਾ ਜਾਰੀ ਹੁੰਦਾ ਹੈ, ਇਹ ਕੋਈ ਮੇਰੇ ਖਿਆਲ 'ਚ ਤਾਂ ਭੁਲੇਖਾ ਨਹੀਂ ਰਹਿਣਾ ਚਾਹੀਦਾ ਪੰਜਾਬੀਆਂ ਨੂੰ ਤਾਂ ਖਾਸ ਕਰਕੇ। ਪ੍ਰਵੀਨ ਜੀ, ਕੱਲ 5 ਵਜੇ ਭਾਰਤੀ ਸਮੇਂ ਅਨੁਸਾਰ ਚੋਣ ਪ੍ਰਚਾਰ ਖਤਮ ਹੋ ਗਿਆ ਜੀ। ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਅਨੁਸਾਰ 5 ਵਜੇ ਤੋਂ ਬਾਅਦ ਬਾਹਰੀ ਲੋਕ, ਮਤਲਬ ਜਿਹੜੇ ਉੱਥੋਂ ਦੇ ਵੋਟਰ ਨਹੀਂ ਹੈਗੇ ਲੁਧਿਆਣਾ ਪੱਛਮੀ ਦੇ, ਉਹਨਾਂ ਨੂੰ ਹਲਕਾ ਛੱਡਣ ਦੀ ਹਦਾਇਤ ਹੁੰਦੀ ਹੈ। ਖਾਸ ਕਰ ਪਾਰਟੀਆਂ ਦੇ ਲੀਡਰ ਵਗੈਰਾ, ਅਹੁਦੇਦਾਰ, ਵਰਕਰ ਹੈ ਨਾ, ਕਿ ਉਹ ਇਸ ਹਲਕੇ 'ਚ ਨਾ ਵਿਚਰਨ ਜੀ। ਤੇ ਪਰ ਜਿਨ੍ਹਾਂ ਨੇ ਬੀਜ ਬੂਜ ਖਰੀਦਣਾ ਹੁੰਦਾ ਉਹ ਤਾਂ ਫਿਰਦੇ ਰਹਿੰਦੇ, ਫਿਰ ਉਹ ਥੋੜਾ ਪਿੱਛੇ ਹਟਦੇ ਆ। ਸੋ ਬੀਜ ਕਾਂਡ ਸਾਰਿਆਂ ਨੂੰ ਚੇਤੇ ਹੀ ਹੈ। ਬਿਲਕੁਲ ਜੀ, ਕਿਹਨੂੰ ਠੀਕ ਹੈ। ਇਸ ਲਈ ਉਹ ਸਾਰੀ ਪਹੁੰਚ ਅਪਰੋਚ ਉਸੇ ਤਰ੍ਹਾਂ ਰਹਿੰਦੀ ਹੈ। ਪਰ ਕੱਲ ਆਖਰੀ ਦਿਨ ਜਿਵੇਂ ਕਾਂਗਰਸ ਵੱਲੋਂ ਰੋਡ ਸ਼ੋਅ ਕੱਢਿਆ ਗਿਆ, ਠੀਕ ਹੈ, ਉਹ 'ਚ ਸਥਾਨਕ ਲੀਡਰ ਸੀ, ਉੱਥੇ ਵੀ ਉਹਨਾਂ ਦੀ ਉਹ ਧਿਰ ਨਾਲ ਨਜ਼ਰ ਨਹੀਂ ਆਉਂਦੀ, ਉੱਥੇ ਵੀ ਉਹਨਾਂ 'ਚ ਏਕਾ ਨਹੀਂ ਹੈਗਾ। ਜਿਹੜੀ ਵੱਡੀ ਹਾਈ ਕਮਾਂਡ ਪੰਜਾਬ ਦੀ ਆ ਉਹਨਾਂ ਦੀ, ਹੈ ਨਾ। ਜੀ ਜੀ। ਤੇ ਇੱਧਰ ਦੂਸਰੇ ਪਾਸੇ ਕੱਲ ਅਮਨ ਅਰੋੜਾ ਦੇ ਨਾਲ, ਹੈ ਨਾ, ਸੰਜੀਵ ਅਰੋੜਾ, ਤੇ ਸਭ ਤੋਂ ਮੂਹਰੇ ਫਿਰ ਉਹਨਾਂ ਦੋਵਾਂ ਨੂੰ ਪਿੱਛੇ ਕਰਕੇ ਮੂਹਰੇ ਗੱਡੀ 'ਚ ਓਪਨ ਜੀਪ ਦੇ ਵਿੱਚ ਸਿਰ ਬਾਹਰ ਕੱਢ ਕੇ ਮਨੀਸ਼ ਸਿਸੋਦੀਆ ਰੋਡ ਸ਼ੋਅ ਕੱਢ ਰਹੀ ਸੀ। ਠੀਕ ਹੈ। ਮਤਲਬ ਭਗਵੰਤ ਮਾਨ ਪਿਛਲੇ 2.5-3 ਦਿਨਾਂ ਤੋਂ ਚੋਣ ਪ੍ਰਚਾਰ 'ਚ ਗਾਇਬ ਨੇ, ਜਿਹੜੇ ਅਖੀਰ ਤੱਕ ਡਟੇ ਰਹਿੰਦੇ ਆ, ਅਖੀਰ ਤੱਕ ਲੜਦੇ ਆ। ਕੀ ਇਹ ਸੱਚਮੁੱਚ ਹੁਣ ਬਿਮਾਰੀ ਵਾਲਾ ਮਸਲਾ ਜਿਹੜਾ ਵਿਕਰਮ ਮਜੀਠੀਆ ਨੇ ਪੋਸਟ ਪਾ ਕੇ ਸਵਾਲ ਖੜੇ ਕੀਤੇ ਨੇ, ਕਿ ਸਿਹਤ ਸਹੀ ਨਹੀਂ ਹੈ ਪਰ ਹਸਪਤਾਲ ਇਸ ਲਈ ਨਹੀਂ ਲਿਜਾਇਆ ਗਿਆ ਕਿ ਲੁਧਿਆਣੇ ਚੋਣ ਤੇ ਅਸਰ ਨਾ ਪੈ ਜਾਵੇ, 19 ਤਰੀਕ ਤੱਕ ਲੰਘਾਓ ਕਿਸੇ ਤਰ੍ਹਾਂ, ਤੇ ਗੱਲ ਨਾ ਫੈਲ ਜਾਵੇ ਕੋਈ ਕੁਛ, ਇਹ ਕਾਰਨ ਹੈ, ਜਾਂ ਉਹ ਸਿਆਸੀ ਬਿਮਾਰ ਨੇ, ਅਜੇ ਵੀ ਇਹ ਚਰਚਾਵਾਂ ਹੈਗੀਆਂ ਨੇ। ਪਰ ਦੂਸਰੇ ਪਾਸੇ ਕੱਲ ਸ਼ਾਮ ਢਲਣ ਤੋਂ ਬਾਅਦ ਸਾਡੇ ਕੁਝ ਸਾਥੀ ਪੱਤਰਕਾਰਾਂ ਨੇ ਕਹਿੰਦੇ ਜੀ ਲਓ ਜੀ, ਅਸੀਂ ਉਰੇ ਦੇ ਵੋਟਰ ਬਣ ਕੇ ਆ ਸਮਾਨ ਮੰਗਾਇਆ, ਤੇ ਦੇਖਦੇ ਜਦੋਂ ਸਮਾਨ ਪਹੁੰਚਿਆ ਜੀ ਤਾਂ ਸੰਜੀਵ ਅਰੋੜਾ ਜੀ ਦੀ ਕਿੱਟ ਪਹੁੰਚ ਗਈ ਉਹਨਾਂ ਕੋਲ। ਠੀਕ ਹੈ ਜੀ। ਤੇ ਉਹ ਕਿੱਟ ਦੇ ਉੱਪਰ ਸੰਜੀਵ ਅਰੋੜਾ ਜੀ ਰਾਜ ਸਭਾ ਮੈਂਬਰ, ਉਹ ਲਿਖ ਕੇ ਝੋਲੇ ਦੇ ਉੱਤੇ ਲਿਖਿਆ ਵਾ, ਜਿਹਨੂੰ ਪਿੱਠੂ ਬੈਗ ਕਹਿੰਦੇ ਆਪਾਂ, ਹੈ ਨਾ। ਉਹ ਚਾਹੇ ਜਵਾਕਾਂ ਦੇ ਹਵਾਲੇ ਨਾਲ ਵਰਤੋ, ਸਕੂਲਾਂ ਸਕਾਲਾਂ ਲਈ, ਚਾਹੇ ਆਪਣੇ ਆਉਣ ਜਾਣ ਸਫ਼ਰ ਲਈ ਵਰਤੋ, ਠੀਕ ਹੈ, ਦਫ਼ਤਰਾਂ ਲਈ ਵਰਤੋ, ਜੀ ਮਰਜ਼ੀ। ਉਹ ਕਿੱਟ ਹੈ ਜੀ, ਉਹਦੇ ਉੱਤੇ ਸੰਜੀਵ ਅਰੋੜਾ ਜੀ ਦਾ ਨਾਂ ਹੈ। ਜਦੋਂ ਅੰਦਰ ਹੱਥ ਪਾਇਆ, ਮਨਜਿੰਦਰ ਸਿੱਧੂ ਦਿਖਾ ਰਿਹਾ ਸੀ ਸਾਰਿਆਂ ਨੂੰ, ਕਹਿ ਲਓ ਜੀ ਅਸੀਂ ਆਪਣੇ ਨਾਂ ਤੇ ਮੰਗਾਈ ਆ ਗਈ ਸਾਡੇ ਕੋਲ। ਤੇ ਉਹਦੇ ਵਿੱਚੋਂ ਅੰਦਰੋਂ ਕਾਪੀ ਨਿਕਲਦੀ ਹੈ ਜੀ, ਕਾਪੀ ਦੇ ਉੱਤੇ ਵੀ ਬੜੀ ਸਾਰੀ ਫੋਟੋ ਬਣੀ ਹੈ, ਸੰਜੀਵ ਅਰੋੜਾ ਜੀ ਦੇ ਹੱਥ ਜੋੜ ਕੇ ਬੈਠੇ ਨੇ। ਜਿਓਮੈਟਰੀ ਬਾਕਸ ਨਿਕਲਦਾ, ਉਹਦੇ ਤੇ ਵੀ ਲਿਖਿਆ ਹੋਇਆ ਵਿੱਚੋਂ, ਮਤਲਬ ਕਿ ਟਮਾਟਰੀ ਜਿਹਾ ਕਲਰ ਦਾ ਸੂਟ ਨਿਕਲਦਾ। ਉਹ ਕਹਿੰਦੇ ਜੀ ਹਰ ਕਿੱਟ 'ਚ ਏਦਾਂ ਸੂਟ ਪਾ ਕੇ ਵੰਡੇ ਜਾ ਰਹੇ ਨੇ। ਠੀਕ ਹੈ। ਸੋ ਹੁਣ ਹੋ ਸਕਦਾ ਚੋਣ ਕਮਿਸ਼ਨ ਨਾ ਦਿਖੇ, ਪਰ ਮੀਡੀਆ ਨੂੰ ਦਿਖਦਾ, ਤੇ ਮੀਡੀਆ ਦਿਖਾ ਦਿੰਦਾ, ਤੇ ਫਿਰ ਉਹਦਾ ਅਸਰ ਕਿੰਨਾ। ਜਿਹਨਾਂ ਨੇ ਲਈਆਂ ਨੇ ਅਗਲਿਆਂ ਨੇ, ਉਹਨਾਂ ਨੇ ਵੋਟ ਪਾਉਣੀ ਆ ਨਹੀਂ ਪਾਉਣੀ ਉਹਨਾਂ ਨੂੰ ਪਤਾ। ਤੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਹੁੰਦੇ ਆ ਕਿ ਉਹ ਦੇਣ ਆਉਣਗੇ ਸਮਾਨ, ਤੁਸੀਂ ਲੈ ਲਿਓ ਬਸ। ਹੁਣ ਉਹ ਪਤਾ ਨਹੀਂ ਆਪਣਿਆਂ ਦੀ ਗੱਲ ਕਰਨ ਲੱਗ ਪਏ ਕਿ ਹੁਣ ਪਹਿਲਾਂ ਦੂਆਂ ਦੀ ਕਰਦੇ ਹੁੰਦੇ ਸੀ। ਸੋ ਸਮਾਨ ਵੰਡਿਆ ਜਾ ਰਿਹਾ ਜੀ। ਇਹ ਸਭ ਦੇ ਦਰਮਿਆਨ ਭਾਰਤ ਭੂਸ਼ਣ ਆਸ਼ੂ ਦੀ ਧਰਮ ਪਤਨੀ ਨੇ ਦੋਸ਼ ਲਾਏ ਕਿ ਜੀ ਇਹ ਕਾਂਗਰਸੀਆਂ ਨੂੰ ਧਮਕਾ ਰਹੇ ਨੇ। ਠੀਕ ਹੈ ਨਾ, ਮਤਲਬ ਕਿ ਉਹ ਕਹਿੰਦੀ ਜੀ ਉਹਨਾਂ ਨੂੰ ਘਰਾਂ ਚੋਂ ਬਾਹਰ ਨਿਕਲਣ ਤੋਂ ਰੋਕਿਆ ਜਾ ਰਿਹਾ। ਆਪਾਂ ਕੱਲ ਵੀ ਸ਼ਾਇਦ ਗੱਲ ਕਰ ਰਹੇ ਸੀ ਕਿ ਇੱਕ ਤਰੀਕਾਕਾਰ ਇਹ ਹੁੰਦਾ ਕਿ ਵੀ ਜਾਂ ਤਾਂ ਵੋਟਾਂ ਵੰਡ ਕੇ ਪਾ ਦਿਓ ਸਾਨੂੰ, ਆਪਾਂ ਕਹਿੰਦੇ ਨੇ ਕਿ ਬਾਈ ਠੀਕ ਆ, ਅੱਧੀਆਂ ਸਾਨੂੰ ਪਾ ਦੇ, ਅੱਧੀਆਂ ਦੂਏ ਪਾਸੇ ਪਾ ਦੇ, ਚੱਲ ਕੋਈ ਨਾ, ਉਹਦੇ ਨਾਲ ਵੋਟ ਨਿਲ ਹੋ ਜਾਂਦੀ ਹੈ ਅਗਲੀ, ਜੇ ਬਰਾਬਰ ਵੋਟਾਂ ਪੈ ਜਾਣ ਏਦਾਂ। ਤੇ ਜਾਂ ਇੱਕ ਤਰੀਕਾ ਹੁੰਦਾ ਕਿ ਬਾਈ ਐਂ ਨਾ ਕਰੋ ਯਾਰ, ਤੁਸੀਂ ਜੇ ਸਾਨੂੰ ਨਹੀਂ ਪਾਉਣੀ ਨਾ ਫਿਰ ਕਿਤੇ ਵੀ ਨਾ ਪਾਓ। ਜੀ। ਇਹ ਧਮਕਾਉਣ ਵਾਲਾ ਤਰੀਕਾ ਹੁੰਦਾ ਕਿ ਹੈ ਨਾ, ਕਿ ਫਿਰ ਤੇਰੀ ਵੋਟ ਨਹੀਂ ਪੈਣ ਦਿੰਦੇ। ਇਹ ਤਰੀਕਾ ਘਰ ਹੀ ਹੁੰਦਾ। ਹੁਣ ਉਹ ਕਹਿੰਦੇ ਕਿ ਇਸ ਕੰਮ ਲਈ ਧਮਕਾਇਆ ਜਾ ਰਿਹਾ ਕਾਂਗਰਸੀਆਂ ਨੂੰ ਕਿ ਜੀ ਤੁਸੀਂ ਘਰਾਂ ਚੋਂ ਨਹੀਂ ਨਿਕਲਣਾ ਵੋਟਾਂ ਵਾਲੇ ਦਿਨ। ਠੀਕ ਹੈ। ਤੇ ਉਹ ਕਹਿੰਦੀ ਇਸ ਪੱਧਰ ਦੇ ਉੱਤੇ ਸਰਕਾਰੀ ਤੰਤਰ ਜੰਤਰ ਨਾਲ ਕੰਮ ਹੋ ਰਿਹਾ। ਮਤਲਬ ਇਹ ਤਾਂ ਲੁਧਿਆਣੇ ਦੇ ਲੋਕ ਵੀ ਸੋਚਦੇ ਹੋਣੇ ਕਿ ਉਮੀਦਵਾਰਾਂ ਦੇ ਵਿੱਚੋਂ ਸੰਜੀਵ ਅਰੋੜਾ ਨੂੰ ਸਭ ਉਮੀਦਵਾਰ ਮੰਨਿਆ ਜਾਂਦਾ ਹੈ ਨਾ, ਤੇ ਭਾਰਤ ਭੂਸ਼ਣ ਆਸ਼ੂ ਨੂੰ ਦਬੰਗ ਮੰਨਿਆ ਜਾਂਦਾ, ਤੇ ਧਮਕਾਉਣ ਦਾ ਕੰਮ ਤਾਂ ਭਾਰਤ ਭੂਸ਼ਣ ਆਸ਼ੂ ਦਾ। ਪਰ ਕਈ ਵਾਰ ਲੋਕਾਂ ਨੂੰ ਇਹ ਗੱਲ ਫਾਇਦੇਮੰਦ ਲੱਗਦੀ ਹੁੰਦੀ। ਲੋਕਾਂ ਨੂੰ ਲੱਗਦਾ ਕਿ ਵੀ ਸਾਡਾ ਜਿਹੜਾ ਲੀਡਰ ਹੈ ਵੀ ਇਹ ਤਾਂ ਅਫਸਰਾਂ ਨੂੰ ਪੈ ਜਾਂਦਾ ਹੈ, ਇਹ ਤਾਂ ਸਰਕਾਰਾਂ ਨੂੰ ਪੈ ਜਾਂਦਾ, ਇਹ ਤਾਂ ਥਾਣੇਦਾਰ ਨੂੰ ਪੈ ਜਾਂਦਾ, ਵੀ ਇਹ ਤਾਂ ਬੜਾ ਦਬੰਗ ਹੈ ਨਾ, ਉਹਦਾ ਕਈ ਵਾਰ ਫਾਇਦਾ ਹੁੰਦਾ। ਬੈਂਸ ਵੀ ਇਸੇ ਤਰ੍ਹਾਂ ਦੀ ਰਾਜਨੀਤੀ ਕਰਦੇ ਰਹੇ ਨੇ। ਤੇ ਪਰ ਕਈ ਵਾਰੀ ਤਾਂ ਉਲਟਾ ਅਸਰ ਹੁੰਦਾ। ਲੋਕ ਕਹਿੰਦੇ ਵੀ ਇਹ ਤਾਂ ਲੜਾਕੂ ਹੈ, ਇਹ ਤਾਂ ਉਹੀ ਪੰਗੇ ਲੈਂਦਾ ਰਹਿੰਦਾ। ਉਹ ਜਿਹੜੇ ਸੋ ਕਾਲਡ ਆਪਣੇ ਆਪ ਨੂੰ ਜ਼ਿਆਦਾ ਸ਼ਹਿਰੀ ਕਲਾਸ ਕਹਾਉਂਦੀ ਹੁੰਦੀ ਹੈ ਨਾ, ਅਲੀਟ ਕਲਾਸ, ਉਹ ਇਹ ਚੀਜ਼ਾਂ ਦੂਰ ਰਹਿੰਦੀ ਹੈ। ਜੀ ਬਿਲਕੁਲ। ਹੁਣ ਜੇ ਸੰਜੀਵ ਅਰੋੜਾ ਸਾਊਗਾ ਤਾਂ ਫਿਰ ਉੱਥੇ ਧਮਕਾਉਣ ਦਾ ਕੰਮ ਕੌਣ ਕਰ ਰਿਹਾ? ਸਰਕਾਰੀ ਤੰਤਰ ਜਾਂ ਪਾਰਟੀ? ਜੀ। ਤੇ ਇੱਧਰ ਕੀ ਇਹ ਫਿਰ ਵੋਟਾਂ ਕੱਢ ਲਿਆਉਣਗੇ? ਸਵਾਲ ਇਹ ਵੀ ਹੈ। ਤੇ ਇਹ ਸਾਰੀ ਸਥਿਤੀ ਦੇ ਵਿੱਚ ਕੱਲ ਦੀ ਰਾਤ ਖਾਸੀ ਔਖੀ ਭਾਰੀ ਲੰਘੀ ਆ।
ਤੇ ਅੱਜ ਦਾ ਦਿਨ ਕੁਝ ਟਕਰਾਅ ਹੋਣ ਦੇ ਅਸਾਰ ਵੀ ਹੈਗੇ ਨੇ। ਸੋ ਹੂੰ ਸਵੇਰ ਨੂੰ ਵੋਟਾਂ ਪੈ ਜਾਣੀਆਂ ਨੇ ਜੀ। ਅੱਜ ਆਖਰੀ ਦਿਨ ਹੈ ਇੱਕ ਤਰ੍ਹਾਂ ਨਾਲ, ਜਿਹੜਾ ਡੋਰ ਟੂ ਡੋਰ ਪਰਚੀਆਂ ਦੇਣ ਦੇ ਬਹਾਨੇ, ਮਿਲਣ ਦੇ ਬਹਾਨੇ ਪ੍ਰਚਾਰ ਹੋਣਾ ਹੈ। ਤੇ 19 ਤਰੀਕ ਨੂੰ ਵੋਟਾਂ ਨੇ। ਸੋ ਲੁਧਿਆਣੇ ਦੇ ਵਿੱਚ ਬੇਸ਼ੱਕ ਮਤਲਬ ਕਿ ਆਮੋ ਸਾਹਮਣੇ ਦਾ ਮੁਕਾਬਲਾ, ਪਰ ਤੁਸੀਂ ਇਹਦੇ ਵਿੱਚ ਬੀਜੇਪੀ ਨੂੰ ਔਰ ਅਕਾਲੀ ਦਲ ਨੂੰ ਮੰਨਫੀ ਕਰਕੇ ਨਹੀਂ ਜਾ ਸਕਦੇ। ਸਹੀ ਹੈ। ਬੀਜੇਪੀ ਕਾਫੀ ਰੋਲ ਨਿਭਾਉਣ ਵਾਲੀ ਹੈ, ਤੇ ਬੀਜੇਪੀ ਦੇ ਕੁਝ ਲੀਡਰ ਤਾਂ ਆਪਣੇ ਆਪ ਨੂੰ ਜਿੱਤ ਦੀ ਦੌੜ 'ਚ ਵੀ ਦੇਖਣ ਲੱਗ ਪਏ। ਸਹੀ, ਬਿਲਕੁਲ। ਤੇ ਇਸ ਲਈ ਕੌਣ ਕਿਹਦੇ ਕੰਨੀ ਭੁਗਤੂਗਾ, ਕੌਣ ਕਿਹਨੂੰ ਜਿਤਾਉਣ ਲਈ ਲੜੂਗਾ, ਕੌਣ ਕਿਹਦੇ ਨਾਲ ਖੜ ਜੂਗਾ, ਕੁਝ ਨਹੀਂ ਪਤਾ ਅਜੇ। ਠੀਕ ਹੈ ਨਾ। ਬੀਜੇਪੀ ਨਰੇਟਿਵ ਵੀ ਸਿਰਜ ਰਹੀ ਹੈ ਕਿ ਬਿੱਟੂ ਰਾਹੀਂ ਆਸ਼ੂ ਸਾਡੇ ਕੰਨੀ ਆ ਜਾਊਗਾ ਜੀ, ਐਂ ਹੋ ਜਾਊਗਾ ਜੀ, ਵੋਟਾਂ ਇੱਧਰ ਪਵਾ ਦੂਗਾ ਜੀ, ਬਹੁਤ ਕੁਝ ਚੱਲ ਰਿਹਾ। ਤੇ ਇਹ ਸਭ ਦੇ ਦਰਮਿਆਨ ਅਕਾਲੀ ਦਲ ਦੀ, ਜਿਵੇਂ ਸੁਖਬੀਰ ਬਾਦਲ ਨੇ ਪਿਛਲੇ 4-5 ਦਿਨਾਂ 'ਚ ਜ਼ੋਰ ਲਾਇਆ, ਉਹ ਜ਼ੋਰ ਨਾਲ ਜੇ ਉਹ ਕੁਝ ਵੋਟ ਵਧਾ ਗਏ ਆਪਣੀ, ਜੇ 10,000 ਪਲੱਸ ਜਾਂ 10,000 ਦੇ ਗੇੜ 'ਚ ਵੀ ਰਹਿ ਗਏ, ਬਿਲਕੁਲ ਸਹੀ ਹੈ ਨਾ, ਤਾਂ ਫਿਰ ਉਹਦਾ ਅਸਰ ਜਿੱਤ ਹਾਰ ਵਾਲੇ ਤੇ ਪੈਣਾ। ਸੋ ਇਸ ਲਈ ਇਹ 4 ਉਮੀਦਵਾਰਾਂ ਦੇ ਉੱਤੇ ਸਭ ਦੀ ਨਜ਼ਰ ਰਹਿਣੀ ਹੈ। ਮੁੱਖ ਮੁਕਾਬਲੇ ਦੇ ਤੌਰ ਦੇ ਉੱਤੇ ਚੁਕਾਉਣੇ ਸਥਿਤੀ ਦੇ ਵਿੱਚ ਮੁਕਾਬਲਾ ਬੇਸ਼ੱਕ ਆਮੋ ਸਾਹਮਣੇ ਦਾ ਮੰਨਿਆ ਜਾ ਰਿਹਾ, ਪਰ ਬੀਜੇਪੀ ਇਸ ਨੂੰ ਤਿਕੋਣਾ ਬਣਾਉਣ ਦੀ ਲਗਾਤਾਰ ਕੋਸ਼ਿਸ਼ ਅਜੇ ਵੀ ਹੈਗੀ ਹੈ। ਪ੍ਰਵੀਨ ਜੀ। ਜੀ।